ਤੇ ਮੈਂ ਵਧਾਈ ਦਿੰਦਾ ਹੈ ਹਰ ਇੱਕ ਵਰਕਰ ਨੂੰ, ਹਰ ਇੱਕ ਕਾਰਕੁਨ ਨੂੰ ਜਿਹੜੇ ਇਹਦੇ ਖਿਲਾਫ ਡਟ ਕੇ ਜਿਨ੍ਹਾਂ ਨੇ ਲੜਾਈ ਲੜੀ ਔਰ ਸਰਕਾਰ ਨੂੰ ਮੂੰਹ ਦੀ ਖਾਣੀ ਪਈ, ਸਰਕਾਰ ਨੂੰ ਆਪਾਂ ਪਿੱਛੇ ਮੋੜਿਆ। ਇਹਨਾਂ ਦੇ ਖਿਲਾਫ ਬੋਰਡ ਲੱਗਣੇ ਸ਼ੁਰੂ ਹੋ ਗਏ ਕਿ ਸਾਡੇ ਪਿੰਡ 'ਚ ਇਹਨਾਂ ਦਾ ਵੜਨਾ ਮਨਾ ਹੈ। ਉਸ ਵੇਲੇ ਇਹਨਾਂ ਦਾ ਵਿਰੋਧ ਹੁੰਦਾ ਮਹਿਸੂਸ ਕੀਤਾ ਜਦੋਂ ਇਹਨਾਂ ਨੇ ਉਹ ਨਾ ਝੱਲਿਆ ਗਿਆ ਔਰ ਇਹਨਾਂ ਦੇ ਬਹੁਤ ਸਾਰੇ MLA ਵੀ, ਮਿਨਿਸਟਰ ਵੀ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਖੜੇ ਹੁੰਦੇ ਨਜ਼ਰ ਆਏ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਤੇ ਵੱਡਾ ਫੈਸਲਾ ਲੈਂਦੇ ਹੋਏ ਯੂ ਟਰਨ ਲੈ ਲਿਆ ਹੈ। ਪੰਜਾਬ ਸਰਕਾਰ ਨੇ 14 ਮਈ 2025 ਨੂੰ ਜਾਰੀ ਹੋਈ ਪਾਲਿਸੀ ਦੇ ਨੋਟੀਫਿਕੇਸ਼ਨ ਨੂੰ ਵਾਪਸ ਲੈ ਲਿਆ ਅਤੇ ਨਾਲ ਹੀ ਇਸ ਉਪਰੰਤ ਜਾਰੀ ਹੋਈਆਂ ਸਾਰੀਆਂ ਸੋਧਾਂ ਨੂੰ ਵੀ ਵਾਪਸ ਲੈ ਲਿਆ ਗਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਇਸ ਲੈਂਡ ਪੂਲਿੰਗ ਸਕੀਮ ਦਾ ਸੂਬੇ ਭਰ ਵਿੱਚ ਵਿਰੋਧ ਹੋ ਰਿਹਾ ਹੈ। ਸਰਕਾਰ ਦੀ ਇਸ ਨੀਤੀ ਦੇ ਖਿਲਾਫ ਸੂਬੇ ਭਰ ਵਿੱਚ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਕਿਸਾਨਾਂ ਨੇ ਜੰਡਿਆਲਾ ਗੁਰੂ ਅਨਾਜ ਮੰਡੀ ਤੋਂ ਅਟਾਰੀ ਸਰਹੱਦ ਤੱਕ ਬਾਈਕ ਰੈਲੀ ਕੱਢੀ। ਇਸ ਮੌਕੇ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ 40,000 ਏਕੜ ਤੋਂ ਵੱਧ ਉਪਜਾਊ ਖੇਤੀਬਾੜੀ ਜ਼ਮੀਨ ਨਿੱਜੀ ਕੰਪਨੀਆਂ ਨੂੰ ਦੇਣ ਦੀ ਤਿਆਰੀ ਕਰ ਰਹੀ ਹੈ, ਜਿਸ ਤੇ ਕਣਕ, ਝੋਨਾ ਤੇ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਨੀਤੀ ਖੇਤੀ ਨੂੰ ਤਬਾਹ ਕਰ ਦੇਵੇਗੀ ਅਤੇ ਭਵਿੱਖ ਵਿੱਚ ਗੰਭੀਰ ਭੋਜਨ ਸੰਕਟ ਪੈਦਾ ਕਰ ਸਕਦੀ ਹੈ। ਇਸ ਰੈਲੀ ਦਾ ਉਦੇਸ਼ ਉਪਜਾਊ ਖੇਤੀਬਾੜੀ ਜ਼ਮੀਨ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਜਾਣ ਤੋਂ ਰੋਕਣਾ ਦੱਸਿਆ ਗਿਆ। ਪੰਧੇਰ ਦੀ ਅਗਵਾਈ ਵਾਲੀ ਰੈਲੀ ਵਿੱਚ ਕਿਸਾਨਾਂ ਨੇ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਤੋਂ ਆਪਣਾ ਮਾਰਚ ਸ਼ੁਰੂ ਕੀਤਾ। ਇਸ ਮੌਕੇ ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਲੈਂਡ ਪੂਲਿੰਗ ਐਕਟ ਖੇਤੀ ਖਤਮ ਕਰ ਦੇਵੇਗਾ। ਇਹ ਮਾਰਚ ਜਲਿਆਂਵਾਲਾ ਬਾਗ, ਗੋਲਡਨ ਗੇਟ, ਅਟਾਰੀ ਵਿੱਚੋਂ ਲੰਘਿਆ ਅਤੇ ਫਿਰ ਰਾਮ ਤੀਰਥ ਮੰਦਿਰ ਪਹੁੰਚਿਆ। ਪਿਛਲੇ ਹਫ਼ਤੇ ਬੁੱਧਵਾਰ 6 ਅਗਸਤ ਨੂੰ ਲੁਧਿਆਣਾ ਦੇ ਨੇੜੇ ਜੋਧਨ ਪਿੰਡ ਵਿੱਚ ਵੀ ਇਸੇ ਤਰ੍ਹਾਂ ਦੀ ਰੈਲੀ ਕੀਤੀ ਗਈ ਸੀ। ਇਸ ਵਿੱਚ ਕਿਸਾਨਾਂ ਨੇ ਨੀਤੀ ਦਾ ਸਖਤ ਵਿਰੋਧ ਕੀਤਾ। ਇਸ ਰੈਲੀ ਦਾ ਨਾਮ ਜ਼ਮੀਨ ਬਚਾਓ ਰੱਖਿਆ ਗਿਆ ਸੀ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਰਾਜ ਸਰਕਾਰ ਦੀ ਇਸ ਨੀਤੀ ਤੇ ਪਾਬੰਦੀ ਲਗਾ ਦਿੱਤੀ ਸੀ। ਅਦਾਲਤ ਦਾ ਕਹਿਣਾ ਸੀ ਕਿ ਲੈਂਡ ਪੂਲਿੰਗ ਨੀਤੀ ਨੂੰ ਜਲਦਬਾਜ਼ੀ ਵਿੱਚ ਲਾਗੂ ਕੀਤਾ ਗਿਆ ਹੈ, ਜਿਸ ਵਿੱਚ ਸਮਾਜਿਕ ਪ੍ਰਭਾਵ, ਵਾਤਾਵਰਣ ਸੰਬੰਧੀ ਮੁੱਦੇ ਅਤੇ ਸ਼ਿਕਾਇਤ ਨਿਵਾਰਨ ਵਰਗੇ ਮਹੱਤਵਪੂਰਨ ਪਹਿਲੂਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਅਤੇ ਦੀਪਕ ਮਨਚੰਦਾ ਦੇ ਬੈਂਚ ਨੇ ਟਿੱਪਣੀ ਕੀਤੀ ਕਿ ਗ੍ਰਹਿਣ ਲਈ ਚੁਣੀ ਗਈ ਜ਼ਮੀਨ ਸੂਬੇ ਦੀਆਂ ਸਭ ਤੋਂ ਉਪਜਾਊ ਜ਼ਮੀਨਾਂ ਵਿੱਚੋਂ ਇੱਕ ਹੈ ਅਤੇ ਇਸ ਦਾ ਸਮਾਜਿਕ ਵਾਤਾਵਰਣ ਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ। ਕਿਸਾਨ ਸੰਗਠਨਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹਨਾਂ ਦਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਇਸ ਨੀਤੀ ਨੂੰ ਪੂਰੀ ਤਰ੍ਹਾਂ ਵਾਪਸ ਨਹੀਂ ਲੈ ਲੈਂਦੀ। ਇਸੇ ਦੇ ਚੱਲਦਿਆਂ ਅੱਜ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਸਰਕਾਰ ਨੇ ਐਲਾਨ ਕੀਤਾ ਕਿ ਨੀਤੀ ਅਤੇ ਇਸ ਤੋਂ ਬਾਅਦ ਦੀਆਂ ਸਾਰੀਆਂ ਸੋਧਾਂ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਯੋਜਨਾ ਦੇ ਤਹਿਤ ਕੀਤੀਆਂ ਗਈਆਂ ਸਾਰੀਆਂ ਕਾਰਵਾਈਆਂ, ਜਿਸ ਵਿੱਚ ਲੈਟਰ ਆਫ ਇੰਟੈਂਟ ਜਾਰੀ ਕਰਨਾ, ਰਜਿਸਟ੍ਰੇਸ਼ਨਾਂ ਅਤੇ ਹੋਰ ਉਪਾਅ ਸ਼ਾਮਿਲ ਹਨ, ਉਹਨਾਂ ਨੂੰ ਵਾਪਸ ਲਿਆ ਜਾਂਦਾ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਯੋਜਨਾਬੰਦ ਸ਼ਹਿਰੀਕਰਨ ਲਈ ਲੈਂਡ ਪੂਲਿੰਗ ਨੀਤੀ ਲਿਆਂਦੀ ਸੀ। ਇਸ ਯੋਜਨਾ ਤਹਿਤ ਪੰਜਾਬ ਭਰ ਦੇ 27 ਸ਼ਹਿਰਾਂ ਵਾਸਤੇ ਲਗਭਗ 40,000 ਏਕੜ ਵਾਹੀਯੋਗ ਜ਼ਮੀਨ ਐਕਵਾਇਰ ਕੀਤੇ ਜਾਣ ਦੀ ਯੋਜਨਾ ਸੀ। ਇਸ ਐਕਵਾਇਰ ਕੀਤੀ ਜ਼ਮੀਨ ਉੱਤੇ ਪੰਜਾਬ ਸਰਕਾਰ ਵੱਲੋਂ ਰਿਹਾਇਸ਼ੀ ਖੇਤਰ ਵਿਕਸਿਤ ਕੀਤੇ ਜਾਣੇ ਸਨ, ਜਿਨ੍ਹਾਂ ਨੂੰ ਅਰਬਨ ਐਸਟੇਟ ਦਾ ਨਾਮ ਦਿੱਤਾ ਗਿਆ। ਪਰ ਕਿਸਾਨ ਸੰਗਠਨਾਂ ਦਾ ਦੋਸ਼ ਸੀ ਕਿ ਇਹ ਨੀਤੀ ਉਹਨਾਂ ਨੂੰ ਉਹਨਾਂ ਦੀਆਂ ਉਪਜਾਊ ਜ਼ਮੀਨਾਂ ਤੋਂ ਬੇਦਖਲ ਕਰਨ ਅਤੇ ਰੀਅਲ ਐਸਟੇਟ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਦੀ ਸਾਜ਼ਿਸ਼ ਹੈ। ਹੁਣੇ ਖਬਰ ਮਿਲੀ ਹੈ, ਸੂਚਨਾ ਮਿਲੀ ਹੈ ਕਿ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਤੋਂ ਯੂ ਟਰਨ ਲੈ ਲਿਆ ਹੈ। ਉਹਨਾਂ ਨੇ ਇਹ ਪਾਲਿਸੀ ਨੂੰ ਵਾਪਸ ਲੈ ਲਿਆ ਹੈ। ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਹਰ ਇੱਕ ਵਿਅਕਤੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਤਕੜੇ ਹੋ ਕੇ ਇਹਦੇ ਖਿਲਾਫ ਆਵਾਜ਼ ਚੁੱਕੀ ਹੈ ਤੇ ਮੈਂ ਵਧਾਈ ਦਿੰਦਾ ਹੈ ਹਰ ਇੱਕ ਵਰਕਰ ਨੂੰ, ਹਰ ਇੱਕ ਕਾਰਕੁਨ ਨੂੰ ਜਿਹੜੇ ਇਹਦੇ ਖਿਲਾਫ ਡਟ ਕੇ ਜਿਨ੍ਹਾਂ ਨੇ ਲੜਾਈ ਲੜੀ ਔਰ ਸਰਕਾਰ ਨੂੰ ਮੂੰਹ ਦੀ ਖਾਣੀ ਪਈ, ਸਰਕਾਰ ਨੂੰ ਆਪਾਂ ਪਿੱਛੇ ਮੋੜਿਆ। ਦੂਸਰੀ ਗੱਲ ਹੈ ਵੀ ਮੈਂ ਸਪਸ਼ਟ ਕਰ ਦਿਆਂ ਕਿ ਸਰਕਾਰ ਅੱਜ ਇਹ ਕਹਿ ਰਹੀ ਹੈ ਭਾਵੇਂ ਕਿ ਜੀ ਲੋਕਾਂ ਨੇ ਪਸੰਦ ਨਹੀਂ ਕੀਤੀ, ਅਸੀਂ ਵਾਪਸ ਲੈ ਲਈ। ਸਰਕਾਰ ਨੇ ਇਹ ਪਾਲਿਸੀ ਕੋਈ ਪੋਲੇ ਪੈਰੀ ਖੰਡ ਖਾਂਦਿਆਂ ਵਾਪਸ ਨਹੀਂ ਲਈ। ਜਿਸ ਤਰੀਕੇ ਦੇ ਨਾਲ ਵੱਡਾ ਵਿਰੋਧ ਹੋਇਆ ਔਰ ਜੇਕਰ ਇਹਨਾਂ ਨੇ ਕਿਸਾਨਾਂ ਦੀ ਭਾਵਨਾ ਸਮਝ ਕੇ ਵਾਪਸ ਲੈਣ ਵਾਲੀ ਗੱਲ ਹੁੰਦੀ ਤਾਂ ਫਿਰ ਇਹ ਹੋਣਾ ਚਾਹੀਦਾ ਸੀ। ਜਿਸ ਦਿਨ ਕਿਸਾਨ ਜਥੇਬੰਦੀਆਂ ਨੇ ਇਹਨੂੰ ਇਸ ਪਾਲਿਸੀ ਦੀ ਕੱਲੀ ਗੱਲ ਨੂੰ ਉਹਦੀਆਂ ਵੱਖੀਆਂ ਉਧੇੜ ਕੇ ਪ੍ਰੈਸ ਦੇ ਵਿੱਚ ਸਾਹਮਣੇ ਰੱਖਦਾ ਸੀ ਔਰ ਉਸੇ ਦਿਨ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਠੀਕ ਹੈ, ਜੇ ਕਿਸਾਨਾਂ ਨੂੰ ਨਹੀਂ ਪਸੰਦ ਤਾਂ ਮੈਂ ਵਾਪਸ ਲੈਣਾ। ਵਾਪਸ ਕਿਦੋਂ ਲਈ? 15 ਦਿਨ 20 ਦਿਨ ਲਗਾਤਾਰ ਰੋਜ਼ ਕਿਸੇ ਨਾ ਕਿਸੇ ਆਪਦੇ ਮਿਨਿਸਟਰ ਤੋਂ ਆਪ ਖੁਦ ਸਾਡੇ ਮੁੱਖ ਮੰਤਰੀ ਜੀ ਬਿਆਨ ਦਿੰਦੇ ਸੀ ਉਹਦੇ ਹੱਕ 'ਚ। ਇਹ ਪਾਲਿਸੀ ਬਹੁਤ ਵਧੀਆ ਹੈ, ਇਹ ਤਾਂ ਮਾਲਾ ਮਾਲ ਕਰ ਦੇਗੀ।
ਸਾਰੇ ਦੇ ਸਾਰੇ ਮੰਤਰੀਆਂ ਨੇ ਜ਼ੋਰ ਲਾਇਆ, ਸਾਡੇ ਖਜ਼ਾਨਾ ਮੰਤਰੀ ਤੱਕ ਜ਼ੋਰ ਲਾਇਆ ਇਹਦੇ ਤੇ। ਇਹ ਪਾਲਿਸੀ ਬਹੁਤ ਵਧੀਆ ਹੈ, ਲੇਕਿਨ ਜਦੋਂ ਲੋਕਾਂ ਦਾ ਵਿਰੋਧ ਵੱਧ ਕੇ ਇੰਨਾ ਵੱਡਾ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਇਹਨਾਂ ਦੇ ਕਾਰਕੁਨ ਵਰਕਰ ਔਰ ਇਹਨਾਂ ਦੇ ਲੀਡਰਾਂ ਨੂੰ ਲੋਕਾਂ ਨੇ ਚੈਲੰਜ ਕਰਤਾ ਕਿ ਤੁਸੀਂ ਪਿੰਡ 'ਚ ਵੜ ਕੇ ਵਿਖਾਇਓ। ਇਹਨਾਂ ਦੇ ਖਿਲਾਫ ਬੋਰਡ ਲੱਗਣੇ ਸ਼ੁਰੂ ਹੋ ਗਏ ਕਿ ਸਾਡੇ ਪਿੰਡ 'ਚ ਇਹਨਾਂ ਦਾ ਵੜਨਾ ਮਨਾ ਹੈ। ਉਸ ਵੇਲੇ ਇਹਨਾਂ ਦਾ ਵਿਰੋਧ ਹੁੰਦਾ ਮਹਿਸੂਸ ਕੀਤਾ ਜਦੋਂ ਇਹਨਾਂ ਨੇ ਉਹ ਨਾ ਝੱਲਿਆ ਗਿਆ ਔਰ ਇਹਨਾਂ ਦੇ ਬਹੁਤ ਸਾਰੇ ਐਮਐਲਏ ਵੀ ਮਿਨਿਸਟਰ ਵੀ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਖੜੇ ਹੁੰਦੇ ਨਜ਼ਰ ਆਏ। ਇਹ ਤੋਂ ਵੀ ਗਾਹਾਂ ਬਹੁਤ ਸਾਰੇ ਇਹਨਾਂ ਦੇ ਕੋਈ ਚੇਅਰਮੈਨ, ਕੋਈ ਪ੍ਰਧਾਨ, ਕੋਈ ਜਨਰਲ ਸਕੱਤਰ, ਕੋਈ ਛੋਟੇ ਲੈਵਲ ਦਾ ਔਰ ਉਹਨਾਂ ਦੀ ਜਿਨ੍ਹਾਂ ਦੀ ਮਾੜੀ ਮੋਟ ਜ਼ਮੀਰ ਜਾਗਦੀ ਸੀ, ਉਹਨਾਂ ਨੇ ਇਹਦੇ ਖਿਲਾਫ ਆਵਾਜ਼ ਚੁੱਕੀ। ਉਹ ਬੇਸ਼ੱਕ ਉਹਨਾਂ ਦੀ ਲੋਕਾਂ ਦੇ ਡਰ ਤੋਂ, ਲੋਕਾਂ ਦੇ ਪਿੰਡਾਂ ਦੇ ਵਿੱਚ ਵੜਨ ਦੇ ਵਿੱਚ ਜਿਹੜਾ ਹੋ ਰਿਹਾ ਸੀ ਵਿਰੋਧ, ਉਹਦੇ ਤੋਂ ਘਬਰਾਹਟ ਦੇ ਵਿੱਚ ਯੂ ਟਰਨ ਲਿਆ, ਵਾਪਸ ਹੋਇਆ, ਲੇਕਿਨ ਉਹ ਵਾਪਸ ਹੋਏ। ਲੇਕਿਨ ਫਿਰ ਵੀ ਆਪਾਂ ਦੇਖਿਆ ਹੈ ਕਿ ਬਹੁਤ ਸਾਰੇ ਜਿਹੜੇ ਇਹਨਾਂ ਦੇ ਭੇਡਾਂ ਜਾਂ ਇਹਨਾਂ ਦੇ ਚਮਚੇ ਮੈਂ ਕਹਾਂ, ਉਹ ਹਜੇ ਵੀ ਇਹਨੂੰ ਚੰਗਾ ਕਹਿਣ ਦੇ ਲੱਗੇ ਹੋਏ ਸੀ। ਫਿਰ ਇਹਨੂੰ ਇਹ ਤਾਂ ਨਹੀਂ ਕਿਹਾ ਜਾ ਸਕਦਾਗਾ ਵੀ ਇਹ ਬੋਲੇ ਪੈਰੀ ਕਿਸਾਨਾਂ ਦੇ ਹਿੱਤਾਂ ਨੂੰ ਵੇਖ ਕੇ ਹੀ ਵਾਪਸ ਲੈ ਲਈ ਹੋਵੇ। ਸੋ ਇਹ ਜਿਹੜੀ ਪਾਲਿਸੀ ਵਾਪਸ ਲਈ ਹੈ, ਇਹ ਲੋਕਾਂ ਦੇ ਵੱਡੇ ਵਿਰੋਧ ਨੂੰ ਨਾ ਝੱਲ ਸਕੀ, ਝੱਲਦੀ ਹੋਈ ਸਰਕਾਰ ਨੂੰ ਇਹ ਮਜਬੂਰਨ ਵਾਪਸ ਲੈਣੀ ਪਈ। ਔਰ ਲੋਕਾਂ ਨੂੰ ਮੈਂ ਫਿਰ ਬੇਨਤੀ ਕਰਦਾ ਭਰਾਵੋ ਕਿ ਇਹ ਹਮਲਾ WTO ਦੀਆਂ ਪਾਲਿਸੀਆਂ ਦੇ ਤਹਿਤ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਭੁਗਤਣ ਵਾਲਾ ਫੈਸਲਾ ਸੀ। ਤੁਹਾਡੀ ਜ਼ਮੀਨ ਹਰ ਹਾਲਤ ਦੇ ਵਿੱਚ ਕਾਰਪੋਰੇਟਸ ਨੂੰ ਦੇਣ ਦੀ ਜਿਹੜੇ ਉਪਰਾਲੇ ਸੀ ਔਰ ਤੁਹਾਨੂੰ ਘਸਿਆਰੇ ਬਣਾਉਣ ਦੀ ਕੋਸ਼ਿਸ਼ ਸੀ, ਤੁਹਾਨੂੰ ਮਜ਼ਦੂਰ ਬਣਾਉਣ ਦੀ ਕੋਸ਼ਿਸ਼ ਸੀ, ਤੁਹਾਡੇ 164 ਪਿੰਡ ਉਜਾੜਨ ਦੀ ਕੋਸ਼ਿਸ਼ ਸੀ। ਇਹ ਤਲਵਾਰ ਤੁਹਾਡੇ ਸਿਰ ਤੇ ਹਮੇਸ਼ਾ ਸਾਡੇ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਲਟਕਦੀ ਰਹਿਣੀ ਹੈ। ਇਕੱਲੇ ਪੰਜਾਬ ਨਹੀਂ, ਪੂਰੇ ਭਾਰਤ ਦੇ ਕਿਸਾਨਾਂ ਦੇ ਸਿਰ ਦੇ ਉੱਤੇ ਤਲਵਾਰ ਲਟਕ ਰਹੀ ਹੈ। ਸਾਨੂੰ ਇਹਦੇ ਖਿਲਾਫ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਹੋਰ ਵੱਡੀ ਤਾਕਤ ਇਕੱਠੀ ਕਰਕੇ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਦੀ ਲੋੜ ਹੈ। ਸੋ ਇਹ ਮੈਂ ਫਿਰ ਦੁਬਾਰਾ ਕਹਿ ਦਿਆਂ ਕਿ ਸਰਕਾਰ ਨੇ ਕੋਈ ਲੋਕਾਂ ਦੇ ਉੱਤੇ ਬਹੁਤ ਵੱਡਾ ਅਹਿਸਾਨ ਨਹੀਂ ਕੀਤਾ। ਇਹਨੂੰ ਵਾਪਸ ਲੈ ਕੇ ਇਹ ਸਰਕਾਰ ਨੂੰ ਥੁੱਕ ਕੇ ਚੱਟਣਾ ਪਿਆ ਹੈ। ਲੋਕਾਂ ਦੇ ਵਿਰੋਧ ਦਾ ਸਾਹਮਣਾ ਨਹੀਂ ਕਰ ਸਕਦੇ ਸੀ ਇਹਨਾਂ ਦੇ ਐਮਐਲਏ, ਇਹਨਾਂ ਦੇ MP, ਇਹਨਾਂ ਦੇ ਮਿਨਿਸਟਰ, ਇਹਨਾਂ ਦੇ ਚੇਅਰਮੈਨ, ਇਹਨਾਂ ਦੇ ਪ੍ਰਧਾਨ। ਔਰ ਉਹ ਵਿਰੋਧ ਦੇ ਸਾਹਮਣੇ ਜਦੋਂ ਗੋਡੇ ਟੇਕ ਕੇ ਸਰਕਾਰ ਨੇ ਵਾਪਸ ਲਿਆ। ਔਰ ਲੋਕਾਂ ਨੂੰ ਮੈਂ ਕਹੂੰਗਾ, ਲੋਕਾਂ ਦੀ ਏਕਤਾ, ਲੋਕਾਂ ਦੇ ਲੜਨ ਦੇ ਮਾਦੇ ਦੀ ਇਹ ਜਿੱਤ ਹੈ। ਬਹੁਤ ਬਹੁਤ ਮੁਬਾਰਕਾਂ। ਸਾਰੇ ਸਾਡੇ ਹਰ ਇੱਕ ਵਿਅਕਤੀ, ਹਰ ਇੱਕ ਕਿਸਾਨ, ਚਾਹੇ ਉਹ ਕਿਸੇ ਵੀ ਜਥੇਬੰਦੀ ਨਾਲ ਜੁੜਿਆ ਸੀ, ਸਭ ਦਾ ਮਿੱਤਰੋ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਥਾਂ ਦੇ ਉੱਤੇ ਸਰਕਾਰ ਨੂੰ ਦੀ ਇਸ ਨੀਤੀ ਨੂੰ ਪੁੱਠਾ ਗੇੜਾ ਦਿੱਤਾ ਹੈ। ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।